ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲਾ ਐਰੀਜ਼ੋਨਾ, ਖਾਲਸਾ ਇੰਸ਼ੋਰੈਂਸ ਵਾਲੇ ਤੇ ਇਹਦੇ ਨਾਲ ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁਡਲੈਂਡ, ਪਰਮਜੀਤ ਕੌਰ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਕੇਜਰੀਵਾਲ ਤੋਂ। ਕਹਿੰਦੇ ਕੇਜਰੀਵਾਲ ਜਾਣਬੁੱਝ ਕੇ ਅੰਬ ਤੇ ਮਠਿਆਈਆਂ ਖਾ ਰਿਹਾ ਜੀ। ਕਮਾਲ ਹੋ ਗਈ ਆ ਵੀ ਇੱਕ ਟਾਈਮ ਤੇ ਬੰਦੇ ਨੂੰ ਸ਼ੂਗਰ ਹੋਇਆ ਹੋਵੇ ਤੇ ਦੂਜੇ ਟਾਈਮ ਆ ਦੱਬੀ ਆਵੇ ਕੰਮ ਮਿੱਠਾ। ਇਹ ਤਾਂ ਖਤਰਨਾਕ ਗੱਲ ਆ, ਰੋਕਣਾ ਚਾਹੀਦਾ। ਮਾਨ ਸਾਹਿਬ ਮੁਲਾਕਾਤ ਕਰਕੇ ਆਏ ਆ, ਇਹਨਾਂ ਨੂੰ ਦੱਸਣਾ ਚਾਹੀਦਾ ਸੀ, ਕੋਈ ਕਸਰਤ ਵਗੈਰਾ ਦੱਸ ਕੇ ਆਉਂਦੇ ਤੇ ਬਈ ਆ ਕਰੋ। ਕੋਈ ਜਾਮਣ ਜੁਮਣ ਤੇ ਹੁਣ ਇਹਨਾਂ ਦਿਨਾਂ ਚ ਆਪਣੇ ਹੁੰਦੇ ਨਹੀਂ, ਜਾਮਣ ਹੋ ਜਾਣੇ ਆ। ਉਦੋਂ ਨੂੰ ਮੈਨੂੰ ਲੱਗਦਾ ਕਿ ਸ਼ਾਇਦ ਜ਼ਮਾਨਤ ਤੇ ਨਹੀਂ ਹੋਣੀ। ਚਲੋ ਕੇਜਰੀਵਾਲ ਦੇ ਨਾਲ ਮੁਲਾਕਾਤ ਹੋਊਗੀ, ਜਾਮਣ ਜੁਮਣ ਖਵਾਉਣ ਤੇ ਠੀਕ ਰਹੇਗਾ ਕੰਮ। ਦੇਖੋ ਇਹ ਈਡੀ ਨੇ ਦੱਸਿਆ, ਸਾਨੂੰ ਤੇ ਨਹੀਂ ਪਤਾ। ਈਡੀ ਕਹਿੰਦੀ ਕਿ ਉੱਥੇ ਅੰਬ ਵੀ ਚੁੱਕੀ ਜਾਂਦਾ ਬੈਠਾ, ਉਹ ਅੱਛਾ ਮਠਿਆਈਆਂ ਖਾਧੀ ਜਾਂਦਾ। ਅਖੇ ਵੀ ਇਹ ਟਾਈਪ 2 ਡਾਇਬਟੀਜ਼ ਦਾ ਮਰੀਜ਼ ਆ, ਡਾਇਬਟੀਜ਼ ਆ ਤੇ ਬਈ ਹੁਣ ਜੇਲ੍ਹ ਦੇ ਵਿੱਚ ਹੀ ਆਲੂ ਪੂੜੀ ਅੰਬ ਤੇ ਮਿੱਠਾ ਖਾ ਰਿਹਾ ਹੈ ਤਾਂ ਕਿ ਇਹਨੂੰ ਸ਼ੂਗਰ ਇੰਨੀ ਵੱਧ ਜਾਵੇ ਕਿ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਆਖੇ ਕਿ ਮੈਨੂੰ ਮੈਡੀਕਲ ਗਰਾਊਂਡ ਤੇ ਜ਼ਮਾਨਤ ਦਿੱਤੀ। ਇਹ ਈਡੀ ਕਹਿ ਰਹੀ। ਤੇ ਉਧਰ ਦਿੱਲੀ ਦੀ ਜਿਹੜੀ ਮੰਤਰੀ ਆ ਬੀਬੀ ਆਤਸ਼ੀ, ਉਹਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਰੋਜ਼ 54 ਯੂਨਿਟ ਇਨਸੂਲਿਨ ਲੈਂਦੇ ਆ ਜੀ ਤੇ ਉਹਨਾਂ ਨੂੰ ਸੀਵੀਅਰ ਡਾਇਬਟੀਜ਼ ਹੈ ਤੇ ਈਡੀ ਕੇਜਰੀਵਾਲ ਦੇ ਘਰ ਦਾ ਖਾਣਾ ਬੰਦ ਕਰਨਾ ਚਾਹੁੰਦਾ। ਮਤਲਬ ਸਾਫ਼ ਹੈ। ਦੇਖੋ ਅਰਵਿੰਦ ਕੇਜਰੀਵਾਲ ਨੂੰ ਲੱਗਿਆ ਸੀ ਘਰ ਦਾ ਖਾਣਾ, ਠੀਕ ਹੈ। ਹੁਣ ਈਡੀ ਕਹਿੰਦੀ ਆ ਵੀ ਘਰੋਂ ਜੋ ਰਾਸ਼ਨ ਪੱਤਾ ਆਉਂਦਾ ਛਕੀ ਜਾਂਦਾ ਤੇ ਮਤਲਬ ਕਿ ਮੰਗਾਉਂਦਾ, ਕਦੇ ਅੰਬ ਦਸ਼ਹਿਰੀ ਹੋਇਆ, ਲੰਗੜਾ ਹੋਇਆ, ਪਤਾ ਨਹੀਂ ਕਿਹੜੇ ਕਿਹੜੇ ਤੇ ਨਾਲ ਬਈ ਹੋਰ ਮਠਿਆਈਆਂ ਛਠਿਆਈਆਂ ਆਉਂਦੀਆਂ, ਰਸਗੁੱਲੇ, ਪਲੰਗ ਤੋੜ ਵਗੈਰਾ ਵਗੈਰਾ। ਇਹ ਤੇ ਗਲਤ ਆ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲਿਆਂ ਦਾ ਕਹਿਣਾ ਹੈ ਕਿ ਬਿਲਕੁਲ ਝੂਠ ਬੋਲਦੇ। ਇਹਨਾਂ ਨੇ ਅਸਲ ਦੇ ਵਿੱਚ ਇਸ ਬਹਾਨੇ ਘਰ ਦਾ ਖਾਣਾ ਬੰਦ ਕਰਵਾ ਤਾਂ ਯਾਨੀ ਵਿਚਲੀ ਕਹਾਣੀ ਇਹੋ ਆ ਕਿ ਹੋ ਸਕਦਾ ਈਡੀ ਜਿਹੜੀ ਆ ਉਹ ਚਾਹੁੰਦੀ ਹੋਵੇ, ਕਿਉਂਕਿ ਦੇਖੋ ਘਰ ਦੇ ਖਾਣੇ ਦੀ ਸਹੂਲਤ ਬੜੀ ਤਗੜੀ ਹੁੰਦੀ ਹੈ। ਜੇਲ੍ਹ ਦੀ ਰੋਟੀ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਪਤਾ ਕਿ ਜੇਲ੍ਹ ਦੀ ਰੋਟੀ ਤੇ ਘਰ ਦੀ ਰੋਟੀ ਚ ਕੀ ਫਰਕ ਆ। ਘਰ ਦੀ ਰੋਟੀ ਭਾਵੇਂ ਚਟਨੀ ਨਾਲ ਹੀ ਹੋਵੇ ਜੀ, ਉੱਥੇ ਤੇ ਹਜ਼ੂਰ ਕੌਲੀ ਦੇ ਵਿੱਚ ਚੁੱਭੀ ਮਾਰ ਕੇ ਕਈ ਵਾਰ ਦਾਲ ਦਾ ਦਾਣਾ ਲੱਭਣਾ ਪੈਂਦਾ ਵੀ ਹੈਗਾ ਕਿ ਨਹੀਂ ਹੈਗਾ। ਸੋ ਇਸ ਤਰ੍ਹਾਂ ਦੀ ਸੂਰਤ ਹਾਲ ਹੁੰਦੀ ਆ। ਤਾਂ ਹੋ ਸਕਦਾ ਬਈ, ਹੋ ਸਕਦਾ। ਤੁਹਾਨੂੰ ਪਤਾ ਹੀ ਆ ਈਡੀ ਅੱਜ ਕੱਲ ਜਿਸ ਤਰ੍ਹਾਂ ਚੱਲਦੀ ਹੈ ਤੇ ਜਿਹਦੇ ਇਸ਼ਾਰੇ ਤੇ ਚੱਲਦੀ ਆ। ਖੈਰ ਇਹ ਆਪਣੇ ਆਪ ਦੇ ਵਿੱਚ ਖਾਸੀ ਵੱਡੀ ਖਬਰ ਹੋ ਜਾਂਦੀ ਆ ਕਿ ਬਈ ਕਿਸੇ ਬੰਦੇ ਤੇ ਈਡੀ ਇਹ ਦੋਸ਼ ਲਾ ਰਹੀ ਆ ਕਿ ਘਰੋਂ ਇਹ ਜਾਣ ਬੁੱਝ ਕੇ ਮਠਿਆਈਆਂ ਖਾ ਰਿਹਾ। ਹੁਣ ਇੰਨਾ ਬੰਦਾ ਕਿਹੜਾ ਯਾਰ ਰਿਸਕੀ ਆ ਜਿਹੜਾ ਜਾਨ ਦਾ ਤੇ ਲਾ ਰਿਹਾ। ਸ਼ੂਗਰ ਵਾਲਾ ਤੇ ਤੁਹਾਨੂੰ ਪਤਾ ਉਂਝ ਹੀ ਬੜਾ ਡਰਿਆ ਹੁੰਦਾ, ਬੌਂਦਲਿਆ ਹੁੰਦਾ ਵੀ ਮਾੜੀ ਜੀ ਕੋਈ ਗੱਲਬਾਤ ਹੋ ਗਈ ਤੇ ਜਾਂਦੇ ਲੱਗਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਆ ਕਿ ਇਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਘਰੋਂ ਇਹੋ ਜਿਹੀਆਂ ਚੀਜ਼ਾਂ ਮੰਗਵਾਉਂਦਾ ਆ ਜਿਹਦੇ ਨਾਲ ਸ਼ੂਗਰ ਲੈਵਲ ਜਿਹੜਾ ਆ ਉਹ ਵਧੇ
ਜਦ ਕਿ ਆਮ ਆਦਮੀ ਪਾਰਟੀ ਵਾਲੇ ਆਖਣ ਡਏ ਆ ਕਿ ਨਹੀਂ ਐਸਾ ਕੁਛ ਨਹੀਂ ਆ, ਅਸਲ ਦੇ ਵਿੱਚ ਇਹ ਘਰ ਦੀ ਰੋਟੀ ਜਿਹੜੀ ਆ ਉਹ ਬੰਦ ਕਰਵਾਉਣਾ ਚਾਹੁੰਦੇ ਆ ਜੀ। ਤੇ ਉਧਰੋਂ ਖਬਰ ਆ ਰਹੀ ਹੈ ਸੀਚੇਵਾਲ ਵੀ ਕਹਿੰਦੇ ਨਹੀਂ ਉਤਰਨਗੇ ਚੋਣ ਪ੍ਰਚਾਰ ਦੇ ਵਿੱਚ ਮਿੱਠੂ ਜੀ। ਦੇਖੋ ਸੀਚੇਵਾਲ ਨੇ ਪਹਿਲਾਂ ਵੀ ਪ੍ਰਚਾਰ ਤੇ ਨਹੀਂ ਕੀਤਾ, ਮੇਰੇ ਖਿਆਲ ਨਾਲ ਜਦੋਂ ਜਲੰਧਰ ਦਾ ਜ਼ਿਮਨੀ ਇਲੈਕਸ਼ਨ ਹੋਇਆ ਉਸ ਵੇਲੇ ਵੀ ਸੀਚੇਵਾਲ ਤੇ ਨਹੀਂ ਗਏ ਉੱਥੇ। ਨਹੀਂ, ਨਾਲੇ ਜਿਹੜੇ ਰਾਜ ਸਭਾ ਦੇ ਮੈਂਬਰ ਉਹ ਪ੍ਰੇਰਨਾ ਲੈ ਰਹੇ ਅੱਜ ਕੱਲ ਹਰਭਜਨ ਸਿੰਘ ਤੋਂ ਜੀ। ਉਹਨਾਂ ਦਾ ਪ੍ਰੇਰਨਾ ਸਰੋਤ ਹੈ ਰਾਘਵ ਚੱਡਾ, ਉਹਨਾਂ ਦੇ ਪ੍ਰੇਰਨਾ ਸਰੋਤ ਹੈਗੇ ਨੇ ਮਿੱਤਲ ਵਰਗੇ, ਲਵਲੀ ਚ ਮੈਂ ਪੜ੍ਹਦੀ ਉਹ, ਕਿਉਂਕਿ ਦੇਖੋ ਜਿਹੜਾ ਹਰਭਜਨ ਸਿੰਘ ਆ ਉਹ ਬੈਠਾ ਆਈਪੀਐਲ ਦੇ ਕਮੈਂਟਰੀ ਬਾਕਸ ਦੇ ਵਿੱਚ, ਕੇਜਰੀਵਾਲ ਤੇ ਉਹਨੇ 2 ਸ਼ਬਦ ਵੀ ਨਾ ਲਿਖੇ। ਰਾਘਵ ਚੱਡਾ ਜਾ ਕੇ ਬਹਿ ਗਿਆ ਵਲੈਤ ਵਿੱਚ 94 ਸਾਡੇ ਸਦਰਾਂ ਦਾ ਕੋਰਾ ਠੂਠਾ 92 ਤੇ ਨਦੀਆਂ ਦੇ ਵਹਿਣ ਸੁੱਕ ਗਏ, ਉਹ ਉੱਥੇ ਬੈਠਾ ਜੀ। ਕਿਹੜੇ ਹੌਸਲੇ ਚੜਾਵਾ ਲਾਲ ਚੂੜੀਆਂ ਵੇ ਪੂਣੀਆਂ ਦੇ ਗੀਤ ਮੁੱਕ ਗਏ, ਉਹ ਉੱਥੇ ਬਹਿ ਕੇ ਜਾ। ਗੱਲ ਇਹ ਕਿ ਦੂਜੇ ਪਾਸੇ ਜੇ ਇੱਥੋਂ ਵਾਲੇ ਵੇਖੋਗੇ ਇਹ ਤੇ ਬਿਲਕੁਲ ਕਹਿ ਲਓ ਕਿ ਜਿਵੇਂ ਇੰਦਰਾ ਗਾਂਧੀ ਨੂੰ ਪਹਿਲਾਂ ਗੂੰਗੀ ਗੁੜੀਆ ਕਿਹਾ ਗਿਆ ਪਾਰਟੀ ਦੇ ਅੰਦਰ, ਜੀ ਇਹ ਗੂੰਗੇ ਗੁੱਡੇ ਬਣੇ ਬੈਠੇ ਨੇ, ਕੋਈ ਬੋਲ ਨਹੀਂ ਰਿਹਾ। ਪਾਠਕ ਤੋਂ ਬਗੈਰ ਤੁਸੀਂ ਦੱਸੋ 25 25 50 ਕੋਈ ਲੱਭ ਕੇ ਵਿਖਾ ਜਿਹੜਾ ਬੋਲਿਆ ਹੋਵੇ ਕੇਜਰੀਵਾਲ ਦੇ ਹੱਥ। ਤਾਂ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਬਣਾਉਣੇ ਸੀ ਬਥੇਰੇ ਪਿੱਟੇ ਸਨ ਪੰਜਾਬੀ, ਕੁਰਲਾਏ ਸਨ, ਪਰ ਕਿਸੇ ਨੇ ਬਾਤ ਨਾ ਸੁਣੀ, ਆਵਾਜ਼ਾਂ ਮਾਰੀਆਂ ਬੁਲਾਇਆ ਕੋਈ ਆ। ਤਾਂ ਗੱਲ ਇਹ ਆ ਕਿ ਹੁਣ ਸੀਚੇਵਾਲ ਹੋਰਾਂ ਨੇ ਸਾਫ਼ ਕੀਤਾ ਕਿ ਦੇਖੋ ਅਸੀਂ ਕਿਸੇ ਨੂੰ ਨਹੀਂ ਕਹਿਣਾ ਬਈ, ਗੱਲ ਇਹ ਆ ਕਿ ਜਿਹੜਾ ਵਾਤਾਵਰਣ ਤੇ ਕੰਮ ਕਰੇਗਾ ਲੋਕ ਵੋਟਾਂ ਪਾਉਣ, ਅਸੀਂ ਵੀ ਕਵਾਂਗੇ। ਤੇ ਜਿੰਨਾ ਇਸ ਸਰਕਾਰ ਨੇ ਕੰਮ ਕੀਤਾ ਵਾ ਉਹ ਕਹਿੰਦੇ ਵੀ ਤੁਸੀਂ ਆਪ ਹੀ ਦੇਖ ਲਓ, ਅਸੀਂ ਹੁਣ ਕੀ ਕਹੀਏ। ਭਾਈ ਨਹੀਂ, ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਦੇਖੋ ਅਸੀਂ ਪ੍ਰਚਾਰ ਵਗੈਰਾ 'ਚ ਨਹੀਂ ਜਾਣਾ। ਤੇ ਅਸੀਂ ਉਹਨਾਂ ਦੇ ਪੀਏ ਨਾਲ ਵੀ ਗੱਲ ਕੀਤੀ ਸੀਗੀ, ਉਹਨਾਂ ਨੇ ਤਾਂ ਨਹੀਂ ਫੋਨ ਚੁੱਕਿਆ ਜਦੋਂ ਇਹ ਖਬਰ ਆਈ ਉਸ ਤੋਂ ਬਾਅਦ। ਉਹਨਾਂ ਦੇ ਪੀਏ ਪਾਲ ਸਿੰਘ ਜੀ ਉਹ ਵੀ ਕਹਿ ਰਹੇ ਸਨ, ਉਹ ਕਹਿੰਦੇ ਬਈ ਸਾਡੀ ਪਹਿਲਾਂ ਹੀ ਬਕਾਇਦਾ ਗੱਲ ਹੋਈ ਆ ਮਾਨ ਸਾਹਿਬ ਨਾਲ, ਮਾਨ ਸਾਹਿਬ ਨਾਲ 2 ਟੁਕ ਕਹਿੰਦੇ ਅਸੀਂ ਜਵਾਬ ਦਿੱਤਾ ਸੀ, ਮਾਨ ਸਾਹਿਬ ਨੇ ਕਿਹਾ ਸੀਗਾ ਕਿ ਨਹੀਂ ਤੁਸੀਂ ਸਿਰਫ ਰਾਜ ਸਭਾ ਦੇ ਵਿੱਚ ਜਾ ਕੇ ਬਈ ਵਾਤਾਵਰਣ ਤੇ ਬੋਲੋ, ਕੋਈ ਚੱਕਰ ਨਹੀਂ, ਸਾਨੂੰ ਕੋਈ ਇਤਰਾਜ਼। ਕਹਿੰਦੇ ਅਸੀਂ ਮੰਨੇ ਹੀ ਇਸ ਸ਼ਰਤ ਤੇ ਆ ਕਿ ਅਸੀਂ ਪ੍ਰਚਾਰ ਵਗੈਰਾ 'ਚ ਨਹੀਂ ਜਾਣਾ। ਤਾਂ ਤੁਸੀਂ ਅੰਦਾਜ਼ਾ ਲਾ ਲਓ ਹੁਣ ਪ੍ਰਚਾਰ ਦੀ ਵਾਗਡੋਰ ਜਿਹੜੀ ਹੈ ਬਈ ਰਾਜ ਸਭਾ ਦੇ ਮੈਂਬਰਾਂ ਦੇ ਹੱਥ ਤੇ ਕਤਈ ਹੈ ਨੇ, ਤੇ ਅੱਜ ਮਾਨ ਸਾਹਿਬ ਵੀ ਆ ਗਏ ਨੇ, ਰੋ ਰੋ ਨੈਣਾ ਨੇ ਝੜੀਆਂ ਲਾਈਆਂ। ਉਹ ਗੱਲ ਹੈ ਕਿ ਉਹ ਅਸਮ ਦੇ ਵਿੱਚ ਪਤਾ ਨਹੀਂ ਹੋਰ ਦਿੱਲੀ ਕਿੱਥੋਂ ਕਿੱਥੋਂ ਰੋ ਕੇ ਆ ਗਏ ਨੇ। ਅੱਜ ਉਹਨਾਂ ਨੇ ਕੰਪੇਨ ਜਿਹੜੀ ਆ ਉਹ ਆਪ ਦੀ ਇੱਕ ਤਰ੍ਹਾਂ ਨਾਲ ਸਟਾਰਟ ਕੀਤੀ ਆ, ਤੇ ਇਸ ਮੌਕੇ ਤੇ ਅੱਜ ਉਹਨਾਂ ਨੇ ਜਿਹੜੇ ਉਮੀਦਵਾਰ ਹੈਗੇ ਇਹਨਾਂ ਦੇ ਉਹਨਾਂ ਨੂੰ ਬੁਲਾਇਆ ਸੀ ਜ਼ੀਰਕਪੁਰ, ਤੇ ਉਹਨਾਂ ਦੇ ਨਾਲ ਗੁਫ਼ਤਗੂ ਕੀਤੀ ਆ, ਰਣਨੀਤੀ ਉਲੀਕੀ ਆ। ਬਈ ਗੱਲ ਇਹ ਆ ਕਿ ਭਗਵੰਤ ਮਾਨ ਨੂੰ ਅਹਿਸਾਸ ਹੋ ਗਿਆ ਹੋਏਗਾ, ਗਰਾਊਂਡ ਤੋਂ ਰਿਪੋਰਟਾਂ ਮਿਲ ਗਈਆਂ ਹੋਣਗੀਆਂ ਕਿ ਉਹ ਦਿਨ ਬਹਾਰਾਂ ਦੇ ਉਹ ਪਰਤ ਕੇ ਨਹੀਂ ਆਉਣ ਵਾਲੇ। ਭਲੇਖੇ 'ਚ ਨਾ ਰਿਓ, ਭਲੇਖੇ 'ਚ ਨਾ ਰਿਓ, ਮਾਝੇ ਨਾ ਜਾਇਓ। ਤਾਂ ਹੁਣ ਇਹ ਸਿੱਧਾ ਡਾਇਰੈਕਟਲੀ ਆਪਣੇ ਕੰਪੇਨ ਦੇ ਵਿੱਚ ਕੁੱਦੇ ਆ। ਹੁਣ ਭਾਵੇਂ ਕੋਈ ਗੱਲ ਬਣੇ, ਤੇ ਇਹਨਾਂ ਨੇ ਅੱਜ ਕਿਹਾ ਕਿ ਵਿਰੋਧੀ ਪੈਸੇ ਦੇਣਗੇ ਰੱਖ ਲੈਣਾ, ਇਹ ਜਿਹੜਾ ਇਹਨਾਂ ਦਾ ਟਿਪੀਕਲ ਡਾਇਲੌਗ ਹੁੰਦਾ ਤੇ ਵਿਰੋਧੀ ਪੈਸੇ ਦੇਣਗੇ ਰੱਖ ਲਈਓ, ਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਾ। ਬਸ ਮਤਲਬ ਕਿ ਫੂਕ ਛਕਾਣੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਨੇ, ਇਹੋ ਜਿਹੇ ਡਾਇਲੌਗ ਬੋਲਣੇ ਸ਼ੁਰੂ ਕਰ ਦਿੱਤੇ ਆ। ਇਹ ਕਹਿੰਦੇ ਆ ਕਿ ਦੇਸ਼ ਦੇ ਵਿੱਚ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹਦੇ ਲਈ ਹੁਣ ਝਾੜੂ ਫਿਰੇਗਾ, ਤੇ ਉਹ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ, ਉਹ ਮਤਲਬ ਕਿ ਉੱਥੇ ਗਏ ਗੁਜਰਾਤ ਦੇ ਵਿੱਚ, ਉੱਥੇ ਕਹੀ ਜਾਣਾ ਤੇ ਵਸਾਵਾ ਕੋਈ ਬੰਦਾ ਥੋੜੀ ਆ। ਮੈਂ ਕਿਹਾ ਇਹਦਾ ਤਾਂ ਗੱਡ ਪਾ ਨੇ ਤਾਬੂਤ 'ਚ ਕੇਲਾ। ਕਹਿੰਦਾ ਨਹੀਂ ਇਹ ਤੇ ਇੱਕ ਸੋਚ ਆ, ਬੰਦਾ ਥੋੜੀ ਆ। ਮੁੱਖ ਮੰਤਰੀ ਆਂਦਾ ਤੇ ਕੇਜਰੀਵਾਲ ਉਹ ਵੀ ਕਹਿੰਦੇ ਬੰਦੇ ਥੋੜੀ ਆ, ਇੱਕ ਸੋਚ ਆ। ਬੰਦੇ ਨੂੰ ਜੇਲ੍ਹ 'ਚ ਡੱਕ ਲਓਗੇ, ਸੋਚ ਨੂੰ ਕਿਵੇਂ ਡੱਕੋਗੇ? ਤਾਂ ਮਤਲਬ ਕਿ ਇਸ ਤਰ੍ਹਾਂ ਦੇ ਡਾਇਲੌਗ ਜਿਹੜੇ ਆ ਉਹ ਬੋਲ ਰਹੇ ਨੇ। ਪਰ ਮਿਸ਼ਨ 13-0 ਦੀ ਸ਼ੁਰੂਆਤ ਕਹਿੰਦੇ ਹੋ ਗਈ ਆ, ਤੇ ਬਾਕੀ ਵੇਖੋ ਹੁਣ ਮਿਸ਼ਨ 13-0 ਵਾਲਾ ਹਿਸਾਬ ਕਿਤਾਬ
ਸਾਨੂੰ ਤੇ ਲੋਟ ਨਹੀਂ ਲੱਗਦਾ ਕਿ ਇਹਨਾਂ ਦੇ ਕਿਵੇਂ ਲੋਟ ਆਉਂਦਾ, ਪਰ ਇਹ ਹਕੀਕਤ ਹੈ ਕਿ ਅੱਜ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਆ। ਪਰ ਜਿਹੜੇ ਪਹੁੰਚੇ ਸੀਗੇ ਮਤਲਬ ਕਿ ਇਹਨਾਂ ਦੇ ਉਮੀਦਵਾਰ ਸ਼ਾਇਦ 12 ਪਹੁੰਚੇ, ਇੱਕ ਨਹੀਂ ਪਹੁੰਚਿਆ। ਹੁਣ ਪਤਾ ਨਹੀਂ ਕਿਹੜਾ ਨਹੀਂ ਪਹੁੰਚਿਆ। 12 ਦੀ ਇੱਕ ਮੈਂ ਖਬਰ ਪੜ੍ਹੀ ਸੀਗੀ ਅੱਜ ਦੁਪਹਿਰੇ ਕਿ 12 ਪਹੁੰਚੇ ਨੇ, ਹਾਲਾਂਕਿ 13 ਇਹਨਾਂ ਨੇ ਉਮੀਦਵਾਰ ਸੱਦੇ ਸੀ। ਕਿਹੜਾ ਗਹਿਰਾ ਅਸਰ ਰਿਹਾ ਤੇ ਕਿਉਂ ਰਿਹਾ ਮੈਨੂੰ ਨਹੀਂ ਇਸ ਬਾਬਤ ਪਤਾ, ਪਰ ਇਹਨਾਂ ਨੇ ਹੁਣ ਬਾਗਡੋਰ ਸੰਭਾਲ ਕੇ ਅੱਜ ਫੀਡਬੈਕ ਲਈ ਹੋਏਗੀ ਕਿਹੜਾ ਤੁਰ ਰਿਹਾ ਨਾਲ, ਕਿਹੜਾ ਨਹੀਂ ਤੁਰ ਰਿਹਾ, ਕਿਹੜਾ ਧੜਾ ਨਾਰਾਜ਼ ਆ। ਕਿਉਂਕਿ ਦੇਖੋ ਵਲੰਟੀਅਰ ਵੀ ਇਹਨਾਂ ਦੇ ਨਾਰਾਜ਼ ਨੇ, ਸੈਕੰਡ ਕਤਾਰ ਦੇ ਲੀਡਰ ਵੀ ਨਾਰਾਜ਼ ਨੇ, ਕਿਉਂਕਿ 5 ਮੰਤਰੀ ਉਤਾਰ ਦਿੱਤੇ ਮੈਦਾਨ 'ਚ, 4 MLA ਉਤਾਰ ਦਿੱਤੇ ਮੈਦਾਨ 'ਚ, 3 ਦਲ ਬਦਲੂ ਉਤਾਰ ਦਿੱਤੇ, 1 ਕਮੇਡੀਅਨ ਉਤਾਰ ਦਿੱਤਾ। ਉਹ ਕਹਿੰਦੇ ਸਾਡਾ ਹੱਕ ਤੁਸੀਂ ਕਹਿੰਦੇ ਸੀ ਇੱਥੇ ਰੱਖ, ਅਸੀਂ ਹੁਣ ਜਾ ਕੇ ਕਿਹਦੇ ਤੋਂ ਮੰਗੀਏ, ਕਿਉਂਕਿ ਕੇਜਰੀਵਾਲ ਵੀ ਜੇਲ੍ਹ 'ਚ ਆ। ਜੀ, ਤੇ ਹੰਸਰਾਜ ਹੰਸ ਤਾਂ ਕਹਿੰਦੇ ਵਿਰੋਧ ਖਹਿੜਾ ਹੀ ਨਹੀਂ ਛੱਡ ਰਿਹਾ ਜੀ। ਨਹੀਂ, ਉਹ ਤਾਂ ਬੜਾ ਦੁਖੀ ਹੋ ਗਿਆ ਇਸ ਗੱਲ ਤੋਂ ਜੀ। ਉਹ ਕਹਿੰਦਾ ਕਿ ਆਏ ਰੱਬਾ ਮੈਂ ਤੇ ਮਾਰੀ ਜਾਵਾਂ ਇਹਦੇ ਨਾਲ ਚੱਲਦਾ, ਰੱਬ ਮੈਨੂੰ ਚੌਕੀ ਲੱਗੇ ਜੀ। ਮਤਲਬ ਕਿ ਕਾਫੀ ਹਤਾਸ਼ ਨਜ਼ਰ ਆ ਰਿਹਾ ਹੰਸਰਾਜ ਹੰਸ, ਪਰ ਵਿੱਚੋਂ ਵਿੱਚ ਪਤਾ ਨਹੀਂ ਪਾਉਣ ਆ ਜਾਂਦੀ ਸੀ, ਵਿੱਚੋਂ ਵਿੱਚ ਉੱਚੀ ਗਾਉਣ ਲੱਗ ਜਾਂਦਾ, ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ, ਕਮਲ ਕਿਤੇ ਖਿਲਿਆ ਹੋਏਗਾ, ਪਤਾ ਨਹੀਂ ਕੀ ਕਰੀ ਜਾਂਦਾ, ਕਮਲ ਕਿਤੇ ਖਿਲੇਗਾ, ਇਦਾਂ ਦੀਆਂ ਗੱਲਾਂ ਕਰੀ ਜਾਂਦਾ। ਉਹ ਕੁਛ ਪੁੱਛਿਆ ਪੱਤਰਕਾਰ ਨੇ, ਬਈ ਗੱਲ ਇਹ ਆ ਕਿ ਹਜ਼ੂਰ ਉਹ ਕਿਸਾਨ ਕਹਿੰਦੇ ਆ ਕਿ ਸਿਕਿਉਰਿਟੀ ਵਾਲੇ ਅੱਗੇ ਨਹੀਂ ਆਉਣ ਦਿੰਦੇ, ਤੁਸੀਂ ਕਹਿੰਦੇ ਆ ਕਿ ਗੱਲ ਕਰ ਲਓ। ਉਹ ਕਹਿੰਦਾ ਮੇਰੀਆਂ ਤੇ ਗੱਡੀਆਂ ਤੋੜ ਦਿੱਤੀਆਂ ਮੈਨੇ, ਦੱਸੋ। ਉਹ ਤਾਂ ਗਾਲਾਂ ਬੜੀਆਂ ਗੰਦੀਆਂ ਕੱਢਦੇ, ਮੈਂ ਕੀ ਕਰਾਂ। ਤੇ ਉਹ ਕਹੀ ਜਾਂਦਾ ਮੈਂ ਹੰਸਰਾਜ ਹੰਸ ਨਹੀਂ, ਮੈਂ ਤੇ ਮਿੰਤਰਾਜ ਮਿੰਤ ਬਣ ਗਿਆ। ਆਸਾ ਵੀ ਆਉਂਦਾ ਇਹਦੀਆਂ ਗੱਲਾਂ ਸੁਣ ਕੇ, ਤਾਂ ਕਈ ਵਾਰ ਤੇ ਤਰਸ ਵੀ ਆਉਂਦਾ ਕਿ ਕਿੱਧਰ ਇਹ ਵੜਿਆ ਫਿਰਦਾ ਹੈ। ਕਿੰਨਾ ਸਤਿਕਾਰ ਹੁੰਦਾ ਸੀ, ਆਪਣੇ ਆਪ ਨੂੰ ਮਿੰਤਰਾਜ ਮਿੰਤ ਕਹੀ ਜਾਂਦਾ ਵੀ ਬੌੜੀ। ਉਹ ਕਹਿੰਦਾ ਕਿ ਮੈਂ ਤੁਹਾਡਾ ਵਿਚੋਲਾ ਬਣਾਂਗਾ, ਤੁਹਾਨੂੰ ਲੋੜ ਹੀ ਨਹੀਂ ਪੈਣੀ ਧਰਨਿਆਂ ਦੀ, ਮੈਨੂੰ ਜਿਤਾਓ ਤੇ ਸਹੀ ਬੀਬੇ ਬਣ ਕੇ, ਉਹ ਤੋਂ ਬਾਅਦ ਜੇ ਗੱਲ ਨਾ ਬਣੀ ਤੇ ਮੈਂ ਆਪ ਬੈਠੂੰਗਾ ਤੁਹਾਡੇ ਵਿੱਚ। ਪਰ ਨਹੀਂ, ਕਿਸਾਨ ਹੈ, ਉਹ ਜਿਵੇਂ ਫਿਲਮ ਸੀ ਨਾ ਦਿਲ ਹੈ ਕਿ ਮਾਨਤਾ ਨਹੀਂ, ਕਿਸਾਨ ਹੈ ਕਿ ਮਾਨਤਾ ਨਹੀਂ। ਤਾਂ ਉਹ ਮਗਰੇ ਹੰਸਰਾਜ ਜਿੱਧਰ ਜਾਂਦਾ ਉਹ ਪਹਿਲਾਂ ਬੈਠੇ ਹੁੰਦੇ ਆ। ਕਹਿੰਦਾ ਮੈਂ ਤੇ ਫੁੱਲ ਸੁੱਟਦਾ, ਉਹਨਾਂ ਦੀ ਅੱਖਾਂ 'ਚ ਪਿਆਰ ਹੀ ਬੜਾ, ਪਤਾ ਨਹੀਂ ਕਿਸਾਨ ਕਿਹੋ ਜਿਹੇ ਵਿੱਚ ਰਵੇ ਨੇ, ਉਹ ਪੱਪਾ ਬੜਾ ਬੋਲਦੇ ਤੇ ਡਾਂਗਾ ਮਾਰਦੇ ਨੇ, ਮੇਰੀਆਂ ਤੇ ਗੱਡੀਆਂ ਤੋੜ ਸੁੱਟੀਆਂ ਨੇ। ਗੱਲ ਇਹ ਆ ਕਿ ਅੱਜ ਬਾਘਾ ਪੁਰਾਣਾ ਵਾਲੀ ਸਾਈਡ ਨਿਕਲਿਆ, ਉੱਥੇ ਵੀ ਵਿਰੋਧ ਦੇ ਨਾਲ ਹੀ ਆ। ਉਹ ਜਿਵੇਂ ਗਾਣਾ ਸੀਗਾ ਨਾ, ਜਿੱਥੇ ਮਤਲਬ ਕਿ ਨਾਲ ਚੱਲੇ ਗਰਧਾਰੀ ਲਾਲ, ਉਹ ਵਿਰੋਧ ਤਾਂ ਹੁਣ ਇਹਨਾਂ ਦੇ ਨਾਲ ਹੀ ਚੱਲੇਗਾ। ਪਰ ਹੰਸਰਾਜ ਹੰਸ ਦੁਖੀ ਹੋ ਗਿਆ, ਇਹ ਤੇ ਸਾਫ਼ ਹੈ ਉਹਦੀਆਂ ਗੱਲਾਂ ਤੋਂ ਝਲਕ ਰਿਹਾ। ਪਰ ਵਿੱਚ ਜਿਵੇਂ ਮੈਂ ਕਿਹਾ ਨਾ, ਸੁਰ ਲਾ ਕੇ ਕਹਿੰਦਾ ਕਿ ਇਹ ਜੋ ਠੰਡੀ ਠੰਡੀ ਆ, ਕਹਿੰਦਾ ਸਿੱਲੀ ਤਾਂ ਉਦੋਂ ਆਉਂਦੀ ਜਦੋਂ ਕੋਈ ਰੋਂਦਾ ਹੋਵੇ, ਇਹ ਠੰਡੀ ਠੰਡੀ ਹਵਾ ਮੈਨੂੰ ਆਉਣ ਡਈ ਆ ਕਿ ਕਮਲ ਦਾ ਫੁੱਲ ਜ਼ਰੂਰ ਕਿਤੇ ਖਿਲਿਆ ਹੋਵੇਗਾ ਜੀ। ਤੇ ਚੰਡੀਗੜ੍ਹ ਦੇ ਵਿੱਚ ਡੈਮੇਜ ਕੰਟਰੋਲ ਦੇ ਯਤਨ ਕੀਤੇ ਜਾ ਰਹੇ ਨੇ। ਹਾਂਜੀ, ਦੇਖੋ ਚੰਡੀਗੜ੍ਹ ਦੇ ਵਿੱਚ ਕੀ ਹੋਇਆ ਸੀਗਾ ਕਿ ਪਵਨ ਬਾਂਸਲ ਨੂੰ ਟਿਕਟ ਦੇਣ ਦੀ ਬਜਾਏ ਟਿਕਟ ਦਿੱਤੀ ਗਈ ਸੀਗੀ ਮਨੀਸ਼ ਤਿਵਾੜੀ। ਜਦੋਂ ਮਨੀਸ਼ ਤਿਵਾੜੀ ਨੂੰ ਟਿਕਟ ਮਿਲ ਗਈ, ਹੁਣ ਦੇਖੋ ਇਹ ਕੀ ਹੁੰਦਾ ਹੈ ਪ੍ਰਵੀਨ ਜੀ, ਆਬਵੀਅਸ ਹੈ ਕਿ ਜਦੋਂ ਇਲੈਕਸ਼ਨ ਚੱਲਦਾ, ਇਲੈਕਸ਼ਨ ਦੇ ਵਿੱਚ ਜਦੋਂ ਟਿਕਟਾਂ ਦੀ ਵੰਡ ਹੁੰਦੀ ਆ, ਉਸ ਉਪਰੰਤ ਹੁੰਦਾ ਕੀ ਆ, ਇੱਕ ਰੁੱਤ ਇਸ ਤਰ੍ਹਾਂ ਦੀ ਆਉਂਦੀ ਆ ਜਦੋਂ ਬਗਾਵਤਾਂ ਹੁੰਦੀਆਂ, ਜਦੋਂ ਮਤਲਬ ਕਿ ਲੋਕ ਰੁੱਸਦੇ ਨੇ, ਲੀਡਰ ਰੁੱਸ ਕੇ ਬੈਠ ਜਾਂਦੇ ਨੇ। ਇਹਨਾਂ ਦਾ ਵੀ ਇਹੋ ਹਾਲ ਹੋਇਆ ਕਿ ਪਵਨ ਬਾਂਸਲ ਟਿਕਟ ਦਾ ਚੰਗਾ ਦਾਅਵੇਦਾਰ ਸੀ, ਰੇਲ ਮੰਤਰੀ ਰਿਹਾ ਕਿਸੇ ਟਾਈਮ, ਇਹਦੇ ਭਾਣਜੇ ਨੇ ਦਾ ਬੇੜਾ ਧੋਦਾ ਦਿੱਤਾ ਸੀਗਾ। ਤੇ ਜਦੋਂ ਮਤਲਬ ਕਿ ਇਸ ਤਰ੍ਹਾਂ ਦੀ ਸਾਰੀ ਗੱਲਬਾਤ ਹੋਈ ਤਾਂ ਮਸਲਾ ਇੱਥੇ ਹੋ ਗਿਆ ਕਿ ਪਵਨ ਬਾਂਸਲ ਦੀ ਬਜਾਏ ਸੀਟ ਦੇ ਦਿੱਤੀ ਗਈ ਤਿਵਾੜੀ ਨੂੰ। ਹੁਣ ਇਹਨਾਂ ਦੇ ਜਿਹੜੇ ਧੜੇ ਦੇ ਸੀਗੇ ਤਕਰੀਬਨ ਦੱਸਦੇ ਆ ਕਿ 100 ਦੇ ਕਰੀਬ ਜਿਹੜੇ ਅਹੁਦੇਦਾਰ ਸੀ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਤੇ ਕੱਲ ਹੀ ਜੋ ਉੱਥੇ ਮਹਿਲਾ ਕਾਂਗਰਸ ਦੀ ਹੈਗੀ ਸੀਗੀ ਜਨਰਲ ਸੈਕਟਰੀ ਜੋਤੀ ਹੰਸ, ਉਹਨੇ ਵੀ ਅਸਤੀਫਾ ਦਿੱਤਾ ਸੀ। ਇਸ ਤਰ੍ਹਾਂ ਕੁਝ ਬਲਾਕ ਪ੍ਰੈਜ਼ੀਡੈਂਟ ਜਾਂ ਕੁਝ ਹੋਰ ਅਹੁਦੇਦਾਰ ਸੀਗੇ, ਉਹਨਾਂ ਨੇ ਵੀ ਅਸਤੀਫੇ ਸੌਂਪੇ। ਉਧਰੋਂ ਦੀਪਾ ਦੁਬੇ ਜਿਹੜੀ ਆ ਬੀਬੀ, ਉਹਨੂੰ ਵੀ ਮਨਾਉਣ ਦਾ ਯਤਨ ਕੀਤਾ ਜਾ ਰਿਹਾ। ਯਾਨੀ ਡੈਮੇਜ ਕੰਟਰੋਲ ਦਾ ਇਹੋ ਯਤਨ ਆ ਕਿ ਕਾਂਗਰਸ, ਜਿਵੇਂ ਤੁਸੀਂ ਦੇਖਿਆ ਹੋਣਾ ਸੁਖਪਾਲ ਖਹਿਰਾ ਨੇ ਗੋਲਡੀ ਨੂੰ ਮਨਾ ਲਿਆ, ਵਿਜੇ ਇੰਦਰ ਸਿੰਗਲਾ ਨੂੰ ਮਨਾ ਲਿਆ, ਜਾਂ ਕੁਝ ਜਸਵੀਰ ਡਿੰਪਾ ਨੂੰ ਮਨਾ ਲਿਆ। ਇਹ ਇਸ ਤਰ੍ਹਾਂ ਕਰ ਰਹੇ ਨੇ।
ਕਾਂਗਰਸ ਦੀ ਸਟ੍ਰੈਟਜੀ ਹੈ। ਦੇਖੋ ਗੱਲ ਇਹ ਹੈ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਸਾਨੂੰ ਖੁਦ ਨੂੰ ਜਦੋਂ ਆਫ ਦੀ ਰਿਕਾਰਡ ਲੀਡਰ ਦੱਸਦੇ ਆ ਤਾਂ ਉਹ ਇਹੋ ਹੀ ਦੱਸਦੇ ਆ ਕਿ ਸਾਡੇ ਲਈ ਇਹ ਲੜਾਈ ਬਹੁਤ ਤਕੜੀ ਹੈ। ਭਾਜਪਾ ਵਾਲੇ ਹਾਲੇ ਵੀ ਕਹਿੰਦੇ ਆ ਕਿ ਅਸੀਂ ਕੱਢ ਦਿਆਂਗੇ, ਕੋਈ ਚੱਕਰ ਨਹੀਂ, ਸਾਡੀ ਟੱਕਰ ਨੂੰ। ਉਹ ਕਹਿੰਦੇ ਕਿਉਂ ਪੜੇ ਚੱਕਰ ਮੇ ਯਾਰ, ਕੋਈ ਨਹੀਂ ਸਾਡੀ ਟੱਕਰ। ਪਰ ਇਹ ਕਹਿੰਦੇ ਨੇ ਕਿ ਦੇਖੋ ਸਾਡੇ ਲਈ ਨਹੀਂ, ਇਹ ਦੇਸ਼ ਲਈ ਜਿਹੜਾ ਹੈ ਨਾ, ਇਹ ਬਹੁਤ ਮਹੱਤਵਪੂਰਨ ਇਲੈਕਸ਼ਨ, ਰੱਬ ਦਾ ਵਾਸਤਾ। ਹੁਣ ਇਹੀ ਗੱਲ ਜਦੋਂ ਇਹ ਗੱਲ ਨੈਰੇਟਿਵ ਦੇ ਤੌਰ ਤੇ ਆ, ਇਹ ਗੱਲ ਪੱਤਰਕਾਰਾਂ ਦੇ ਸਾਹਮਣੇ ਵਾਰ-ਵਾਰ ਦੁਹਰਾਈ ਜਾਂਦੀ ਆ, ਇਹ ਗੱਲ ਲੀਡਰਾਂ ਨੂੰ ਵੀ ਖਾਨੇ ਪਾਈ ਜਾਂਦੀ ਹੋਏਗੀ ਕਿ ਜੇ ਮਿੱਤਰੋ ਜਿੱਤੇ ਹੀ ਨਾ, ਜੇ ਉਹਨੂੰ ਹਰਾਇਆ ਹੀ ਨਾ, ਤੇ ਫਿਰ ਮੁੜ ਕੇ ਤੁਸੀਂ ਰਹਿ ਕੇ ਨਾ ਰਹੇ ਤਾਂ ਫਾਇਦਾ ਕੀ? ਮੌਕਾ ਸੰਭਾਲੋ। ਸੋ ਇਸ ਕਰਕੇ ਕਾਂਗਰਸ ਚਾਹੁੰਦੀ ਆ ਕਿ ਬਹੁਤਾ ਨੁਕਸਾਨ ਨਾ ਹੋਵੇ। ਵੈਸੇ ਤੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਹੀ ਆ, ਇਹਨਾਂ ਦਾ ਅਲਾਈਅੰਸ ਆ, ਕੋਈ ਬਹੁਤਾ ਫਰਕ ਨਹੀਂ ਪੈਣਾ ਉੱਥੇ। ਐਤਕੀ ਤੁਹਾਨੂੰ ਪਤਾ ਕਿਰਨ ਖੇਰ ਦੀ ਟਿਕਟ ਕੱਟਣੀ ਪਈ ਇਹਨਾਂ ਨੂੰ। ਟੰਡਨ ਖਲੋਤਾ, ਬਲਰਾਮ ਜੀ ਦਾਸ ਟੰਡਨ ਦਾ ਮੁੰਡਾ ਖਲੋਤਾ, ਉਹ ਵੀ ਪੰਜਾਬੀ ਆ, ਆਧਾਰ ਉਹਦਾ ਵੀ ਠੀਕ ਆ। ਪਰ ਅਲਾਈਅੰਸ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਕਿ ਮੋਦੀ ਦੇ ਵਿੱਚ ਕੀ ਹੋਇਆ ਸੀ, ਮੇਅਰ ਦੇ ਇਲੈਕਸ਼ਨ ਗੇਮ ਬਿਲਡ ਕੇ ਸੀ। ਸੋ ਇਸ ਵਾਸਤੇ ਯਾਨੀ ਟੱਕਰ ਤਗੜੀ ਆ। ਪਰ ਕਾਂਗਰਸ ਚਾਹੁੰਦੀ ਆ ਕਿ ਅਸੀਂ ਕੋਈ ਵੀ ਆਪਣੀ ਕਮਜ਼ੋਰੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਾ ਛੱਡੀਏ ਜਿਹਦੇ ਨਾਲ ਭਾਜਪਾ ਉਹਦਾ ਫਾਇਦਾ ਚੁੱਕ ਲਵੇ। ਸੋ ਇਸ ਵਾਸਤੇ ਯਾਨੀ ਡੈਮੇਜ ਕੰਟਰੋਲ 'ਚ ਲੱਗੇ ਹੋਏ ਆ ਕਿ ਭਾਈ ਆਪਾਂ ਜਿੱਤਦੇ ਆ, ਰੱਬ ਦਾ ਵਾਸਤਾ ਤੁਸੀਂ ਢਿੰਡੀਆਂ 'ਚ ਪਾਣੀ ਨਾ ਪਾਓ, ਨਾ ਪਾਓ, ਨਾ ਪਾਓ। ਦੇਖਦੇ ਹੁਣ ਕਿੰਨੀ ਕਾਮਯਾਬੀ ਮਿਲਦੀ ਆ ਜੀ। ਤੇ ਮਾਸੂਮ ਦੀ ਜਿਹੜੇ ਹਥਿਆਰਨ ਹੈ, ਕਹਿੰਦੇ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਜੀ। ਹਾਂਜੀ, 2 ਵਰੇ ਪਹਿਲਾਂ ਨਾ ਇਹ ਇੱਕ ਗੁਆਂਢਣ ਸੀ ਜਿਹਦਾ ਕੋਈ ਮਾੜਾ ਮੋਟਾ ਲਾ ਲਓ ਗੁਆਂਢੀਆਂ ਦੇ ਨਾਲ ਕੋਈ ਝਗੜਾ ਜਾਂ ਜੈਲਸ ਵਾਲਾ ਫੈਕਟਰ, ਉਹ ਸਾਰਾ ਕੁਝ ਸੀਗਾ। ਜਿਸ ਤੋਂ ਬਾਅਦ ਇਸ ਕਹਿ ਲਓ ਕਿ ਦਰਿੰਦਗੀ ਵਾਲੀ ਘਟਨਾ ਦਾ ਮੈਂ ਕਹਾਂ ਤਾਂ ਉਹ ਵੀ ਠੀਕ ਹੋਏਗਾ ਕਿ ਇਹ ਜਿਹੜੀ ਬੀਬੀ ਵੀ ਨਾ ਕਹੀਏ, ਕਹਿ ਲਓ ਕਿ ਦਰਿੰਦਾ ਹੀ ਬਣ ਗਈ। ਇਹਨੇ ਉਹਨਾਂ ਦੀ 2 ਸਾਲ ਦੀ ਕੁੜੀ ਨੂੰ ਚੁੱਕਿਆ ਤੇ ਮੁੜ ਕੇ ਮਾੜਾ ਮੋਟਾ ਕੋਈ ਸੱਟ ਫੇਟ ਮਾਰ ਕੇ ਤੇ ਉਹਨੂੰ ਜਿਉਂਦੀ ਨੂੰ ਹੀ ਧਰਤੀ 'ਚ ਨੱਪ ਦਿੱਤੀ। 2-3 ਵਰਿਆਂ ਦੀ ਸੀ। ਮੁੜ ਕੇ ਉਹਨਾਂ ਦੇ ਨਾਲ ਹੀ ਇਹ ਲਗਾਉਂਦੀ ਫਿਰ ਖੇਖਣ ਕਰਦੀ, ਫਿਰ ਫਫੇ ਕੁੱਟਣੀ। ਉਸ ਤੋਂ ਬਾਅਦ CCTV ਜਦੋਂ ਚੈੱਕ ਕੀਤੇ ਗਏ ਤੇ ਇਹ ਜਿਹੜੀ ਕਿਰਨ ਨਾਂ ਦੀ ਹਥਿਆਰਨ ਸੀਗੀ, ਇਹ ਤੇ ਕੈਦ ਹੋ ਗਈ CCTV ਦੇ ਵਿੱਚ ਕਿ ਉਸ ਕੁੜੀ ਨੂੰ ਨਾਲ ਸਕੂਟੀ ਤੇ ਲਿਜਾਂਦੀ। ਪੁਲਿਸ ਵਾਲਿਆਂ ਨੇ 2 ਖੁੱਤੀ 'ਚ ਮਾਰੀਆਂ, ਬਕ ਲਿਆ ਸਾਰਾ ਕੁਝ। ਉਸ ਤੋਂ ਬਾਅਦ ਟ੍ਰਾਇਲ ਚੱਲਿਆ ਜੀ। ਟ੍ਰਾਇਲ ਚੱਲਿਆ, ਇਹਨੂੰ ਦੋਸ਼ਣ ਕਰਾਰ ਦੇ ਦਿੱਤਾ ਸੀਗਾ 2-3 ਦਿਨ ਪਹਿਲਾਂ ਜੀ। ਅੱਜ ਸਜ਼ਾ ਸੁਣਾਈ ਜਾਣੀ ਸੀ। ਸਜ਼ਾ ਜਦੋਂ ਸੁਣਾਈ ਜਾਣੀ ਸੀਗੀ ਤੇ ਤਰਲੇ ਲੱਗ ਪਈ ਪਾਉਣ ਕਿ ਮੇਰੇ ਆਪ ਦੇ 2 ਬੱਚੇ। ਕੋਰਟ ਨੇ ਆਖਿਆ ਨਹੀਂ, ਤੇਰੇ ਵਰਗੀ ਇਸ ਤਰ੍ਹਾਂ ਦੀ ਹਥਿਆਰਨ ਨੂੰ ਕੋਈ ਅਪੀਲ ਕਰਨ ਦਾ ਅਧਿਕਾਰ ਨਹੀਂ। ਸੋ ਇਹਨੂੰ ਸਜ਼ਾਏ ਮੌਤ ਦੇ ਦਿੱਤੀ ਆ। ਦੱਸਦੇ ਆ ਕਿ ਕੁੜੀ ਦਾ ਜਿਹੜਾ ਜਾਂ ਕਹਿ ਲਓ ਕਿ ਪੀੜਤ ਪਿਤਾ ਸੀਗਾ, ਉਹ ਤੇ ਵਕੀਲ ਦੇ ਪੈਰਾਂ 'ਚ ਡਿੱਗ ਪਿਆ ਕਿ ਅੱਜ ਮੇਰੀ ਬੱਚੀ ਦੀ ਰੂਹ ਨੂੰ ਸਕੂਨ ਮਿਲਿਆ ਹੋਏਗਾ, ਉਹਨੂੰ ਕੋਈ ਮਾੜੀ ਮੋਟੀ ਠੰਡ ਪਹੁੰਚੀ ਹੋਏਗੀ। ਸੋ ਇਹਨੇ ਬਹੁਤ ਮਾੜਾ ਕੰਮ ਕੀਤਾ ਸੀਗਾ। ਪਰ ਮੈਂ ਇਹ ਗੱਲ ਕਹੂੰਗਾ ਕਿ ਪ੍ਰਵੀਨ ਜੀ, ਪਤਾ ਨਹੀਂ ਕੈਸਾ ਦੌਰ ਹੈ। ਅੱਜ ਕੱਲ ਆਪਾਂ ਕਹਿੰਦੇ ਨੇ ਕਿ ਪੁੱਤ ਕਪੁੱਤ ਬਣ ਸਕਦੇ, ਮਾਪੇ ਕਮਾਪੇ ਨਹੀਂ ਬਣਦੇ। ਇੱਥੇ ਹਰੇਕ ਦੂਜੇ ਤੀਜੇ ਦਿਨ ਖਬਰ ਆ ਜਾਂਦੀ ਆ ਕਿ ਪ੍ਰੇਮੀ ਲਈ ਕਿਸੇ ਨੇ ਘਰ ਵਾਲਾ ਮਾਰ ਦਿੱਤਾ, ਕਿਸੇ ਨੇ ਜਵਾਕ ਮਾਰ ਦਿੱਤਾ, ਕਿਸੇ ਨੇ ਕੁਛ ਕਰ ਦਿੱਤਾ, ਕਿਸੇ ਨੇ ਕੁਛ ਕਰ ਦਿੱਤਾ। ਯਾਨੀ ਪੂਰਾ ਜ਼ੋਰ ਹੈ ਜਿਹਨੂੰ ਆਪਾਂ ਕਲਯੁਗ ਕਹਿ ਦਿੰਦੇ ਆ। ਇੱਥੇ ਕੋਈ ਪਤਾ ਨਹੀਂ ਲੱਗਦਾ। ਤੁਸੀਂ ਮੈਨੂੰ ਦੱਸੋ, ਚਲੋ ਕਿਸੇ ਗੁਆਂਢੀ ਦੇ ਨਾਲ ਜੇ ਕੋਈ ਕਲੇਸ਼ ਹੋਵੇ, ਟਸਲ ਹੋਵੇ, ਕੋਈ ਝਗੜਾ ਹੋਵੇ, ਉਹਦੇ ਵਿੱਚ ਇੱਕ ਮਾਸੂਮ ਬੱਚੇ ਦਾ ਕੀ ਗੁਨਾਹ ਹੁੰਦਾ ਹੈ। ਸੋ ਇਸ ਔਰਤ ਨੇ ਜੋ ਕੀਤਾ ਸੀ, ਇਹਨੂੰ ਉਹਦੀ ਕੀਮਤ ਜਿਹੜੀ ਆ ਉਹ ਅਦਾ ਕਰਨੀ ਪੈਣੀ ਆ। ਇਹ ਸਜ਼ਾ ਛੇਤੀ ਕਿਤੇ ਟੁੱਟਣੀ ਨਹੀਂ, ਕਿਉਂਕਿ ਹਾਈ ਕੋਰਟ, ਸੁਪਰੀਮ ਕੋਰਟ ਵੀ ਜਿਹੜੇ ਆ ਨਾ, ਉਹ ਦੇਖਦੇ ਹੁੰਦੇ ਆ ਕਿ ਜਿਹੜੀ ਜੁਰਮ ਦੀ ਗੰਭੀਰਤਾ ਕਿੰਨੀ ਕੁ ਆ, ਦਰਿੰਦਗੀ ਕਿੰਨੀ ਕੁ ਆ। ਸੋ ਇੱਕ ਕਤਲ ਹੁੰਦਾ ਜਿਹੜਾ ਮੰਨ ਲਓ ਹੈ ਦੋ ਖਾਈ ਪੀ ਜਾਂਦੇ ਆ, ਨਸ਼ੇ ਦੋਨੇ, ਉਹ ਲੜ ਪਏ ਤੇ ਇੱਕ ਨੇ ਕੋਈ ਚੀਜ਼ ਕੋਲੋਂ ਕੇ ਬੋਤਲ ਵਗੈਰਾ ਮਾਰ ਦਿੱਤੀ, ਉਹ ਕਤਲ ਤੇ ਗਿਣਿਆ ਜਾਂਦਾ। ਪਰ ਗਾਂਹ ਜਾ ਕੇ ਉਸ ਕਤਲ ਦੇ ਵਿੱਚ ਰਹਿਤ ਮਿਲ ਜਾਂਦੀ ਹੈ।
ਤੇ ਇੱਕ ਕਤਲ ਇਸ ਤਰ੍ਹਾਂ ਮਿੱਥ ਕੇ ਇੱਕ ਮਾਸੂਮ ਨੂੰ ਬਿਨਾਂ ਗੱਲ ਤੋਂ ਸਜ਼ਾ ਦੇਣੀ, ਉਹ ਫਿਰ ਵਿਰਲੇ ਚੋਂ ਵਿਰਲਾ ਮਾਮਲਾ ਬਣ ਜਾਂਦਾ। ਜੀ ਜੀ। ਤੇ ਜਾਂਦੇ ਗੱਲ ਕਰੀਏ ਵੀਵੀਪੈਟ ਦੀ, ਹੁਣ ਇਹਦੇ ਤੇ ਮੁੜ ਸੁਣਵਾਈ ਹੋਈ ਹੈ ਜੀ ਸੁਪਰੀਮ ਕੋਰਟ ਦੇ ਵਿੱਚ। ਹਾਂਜੀ, ਵੀਵੀਪੈਟ ਤੇ ਬਿਲਕੁਲ ਨਿਗਾਹ ਬਣੀ ਹੋਈ ਹੈ ਸਾਰੇ ਦੇਸ਼ ਦੀ। ਇਸ ਸੁਣਵਾਈ ਤੇ ਪ੍ਰਵੀਨ ਜੀ 5 ਘੰਟੇ ਸੁਣਵਾਈ ਹੋਈ ਆ। ਇਸ ਤੋਂ ਬਾਅਦ ਦੋਵਾਂ ਧਿਰਾਂ ਦੀਆਂ ਜਿਹੜੀਆਂ ਦਲੀਲਾਂ ਸੁਣਨ ਉਪਰੰਤ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਉਹ ਪੈਂਡਿੰਗ ਰੱਖ ਲਿਆ ਹੈ। ਹੁਣ ਇਹਦੇ ਵਿੱਚ ਯਾਨੀ ਸੁਪਰੀਮ ਕੋਰਟ ਨੇ ਐਸਸੀ ਨੇ ਪੁੱਛਿਆ ਸੀਗਾ ਕਿ ਵੋਟਰਸ ਨੂੰ ਵੋਟਿੰਗ ਪਰਚੀ ਕਿਉਂ ਨਹੀਂ ਦਿੱਤੀ ਜਾ ਸਕਦੀ, ਤਾਂ ਇਲੈਕਸ਼ਨ ਕਮਿਸ਼ਨ ਦਾ ਜਵਾਬ ਸੀਗਾ ਕਿ ਇਹਦਾ ਗਲਤ ਇਸਤੇਮਾਲ ਹੋ ਸਕਦਾ ਹੈ ਜੀ। 5 ਘੰਟੇ ਇਹ ਦਲੀਲਾਂ ਚੱਲੀਆਂ ਨੇ। ਜੋ ਪਟੀਸ਼ਨ ਕਰਤਾ ਸੀ ਉਹਦੇ ਵੱਲੋਂ ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਗੋਪਾਲ ਸ਼ੰਕਰ ਨਾਰਾਇਣ ਤੇ ਸੰਜੇ ਹੈਗੜੇ ਪੈਰਵਾਈ ਕਰ ਰਹੇ ਸਨ। ਪ੍ਰਸ਼ਾਂਤ ਭੂਸ਼ਣ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ADR ਦੇ ਵੱਲੋਂ ਪੇਸ਼ ਹੋਏ ਸਨ ਜੀ ਜੀ। ਤੇ ਉਧਰੋਂ ਜੇ ਚੋਣ ਕਮਿਸ਼ਨ ਦੀ ਗੱਲ ਕਰੀਏ ਤਾਂ ਇਧਰੋਂ ਐਡਵੋਕੇਟ ਮਨਿੰਦਰ ਸਿੰਘ ਤੇ ਕੇਂਦਰ ਸਰਕਾਰ ਦੇ ਵੱਲੋਂ ਸੋਲਿਸਿਟਰ ਜਨਰਲ ਜਿਹੜੇ ਆ ਉਹ ਤੁਸ਼ਾਰ ਮਹਿਤਾ ਪੇਸ਼ ਹੋਏ ਜੀ। ਤਾਂ ਭੂਸ਼ਣ ਨੇ ਕੋਰਟ ਦੇ ਸਾਹਮਣੇ ਇੱਕ ਰਿਪੋਰਟ ਪੇਸ਼ ਕੀਤੀ ਜਿਹਦੇ ਵਿੱਚ ਦੋਸ਼ ਲਾਇਆ ਗਿਆ ਕਿ ਕੇਰਲ ਦੇ ਵਿੱਚ ਮੌਕ ਪੋਲਿੰਗ ਦੇ ਦੌਰਾਨ ਭਾਜਪਾ ਨੂੰ ਜ਼ਿਆਦਾ ਵੋਟ ਮਿਲੇ। ਤਾਂ ਇੱਥੇ ਕੋਰਟ ਨੇ ਜੋ ਜਵਾਬ ਤਲਬ ਕੀਤਾ ਤਾਂ ਚੋਣ ਕਮਿਸ਼ਨ ਦੇ ਵਕੀਲ ਮਨਿੰਦਰ ਸਿੰਘ ਤੋਂ ਜਦੋਂ ਪੁੱਛਿਆ ਤਾਂ ਕਿੰਨਾ ਸਹੀ, ਤਾਂ ਉਹਨਾਂ ਨੇ ਕਿਹਾ ਕਿ ਖਬਰ ਝੂਠੀ ਤੇ ਬੇਬੁਨਿਆਦੀ ਜੀ। ਕੋਰਟ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਕੀ VOTING ਤੋਂ ਬਾਅਦ ਵੋਟਰਸ ਨੂੰ ਵੀਵੀਪੈਟ ਤੋਂ ਨਿਕਲੀ ਪਰਚੀ ਨਹੀਂ ਦਿੱਤੀ ਜਾ ਸਕਦੀ, ਤਾਂ ਇਹਦੇ ਤੇ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰਸ ਨੂੰ ਵੀਵੀਪੈਟ ਸਲਿੱਪ ਦੇਣ ਦਾ ਬਹੁਤ ਵੱਡਾ ਰਿਸਕ ਆ। ਇਹਦੇ ਵਿੱਚ ਵੋਟ ਦੀ ਜਿਹੜੀ ਸੀਕ੍ਰੇਸੀ ਹੁੰਦੀ ਹੈ ਉਹਦੇ ਨਾਲ ਸਮਝੌਤਾ ਹੋਵੇਗਾ ਤੇ ਬੂਥ ਦੇ ਬਾਹਰ ਇਹਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਇਸਤੇਮਾਲ ਦੂਜੇ ਲੋਕ ਕਿਵੇਂ ਕਰ ਸਕਦੇ ਆ, ਅਸੀਂ ਨਹੀਂ ਕਰ ਸਕਦੇ। ਤਾਂ ਖੈਰ ਇਹ ਦਲੀਲਾਂ ਦਾ ਸਾਰਾਂਸ਼ ਹੈ ਪ੍ਰਵੀਨ ਜੀ। ਤਾਂ ਇਹ ਫੈਸਲਾ ਜਿਹੜਾ ਉਹ ਰਾਖਵਾਂ ਰੱਖ ਲਿਆ ਗਿਆ, ਕਿਸੇ ਵੇਲੇ ਵੀ ਸੁਪਰੀਮ ਕੋਰਟ ਹੁਣ ਇਹਦੇ ਤੇ ਫੈਸਲਾ ਸੁਣਾ ਸਕਦਾ ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬੀ ਰੇਡੀਓ USA ਦੇ ਨਾਲ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।